ਜਦੋਂ ਪੰਜਾਬ ਸਾਰੀ ਦੁਨੀਆ ਨਾਲੋਂ ਕੱਟ ਆਫ ਕਰ ਦਿੱਤਾ ਗਿਆ ਜੂਨ 84 ਦੇ ਪਹਿਲੇ ਹਫਤੇ 2 ਲੱਖ ਦੇ ਕਰੀਬ ਫੌਜ ਪੰਜਾਬ 'ਚ ਲਿਆਂਦੀ ਗਈ। ਦੁਨੀਆ ਨੂੰ ਨਹੀਂ ਪਤਾ ਸਾਡੇ ਨਾਲ ਕੀ ਹੋ ਰਿਹਾ ਹੈ। ਪੂਰੀ ਫੋਰਸ ਦੇ ਨਾਲ 37 ਇਤਿਹਾਸਕ ਗੁਰਦੁਆਰੇ ਜਿਹੜੇ ਨੇ ਉਹ ਹਮਲੇ ਦਾ ਸ਼ਿਕਾਰ ਬਣਾਏ ਗਏ। ਉਹ ਲੋਕ ਜਿਹੜੇ ਧਾਰਮਿਕ ਤੌਰ ਦੇ ਉੱਤੇ ਜਿਨ੍ਹਾਂ ਨੂੰ ਅਸੀਂ ਯਾਤਰੂ ਕਹਿੰਦੇ ਹਾਂ, ਪਿਲਗ੍ਰਿਮਸ ਕਹਿੰਦੇ ਹਾਂ, ਸ਼ਰਧਾਲੂ ਕਹਿੰਦੇ ਹਾਂ, ਜਿਹੜੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਮਨਾਉਣ ਦੇ ਲਈ 3 ਜੂਨ ਨੂੰ ਸੀ 1984 ਹਰਿਮੰਦਰ ਸਾਹਿਬ, ਦੁੱਖ ਨਿਵਾਰਨ ਸਾਹਿਬ ਪਟਿਆਲਾ, ਮੁਕਤਸਰ ਸਾਹਿਬ ਸਾਰੇ ਗੁਰਦੁਆਰਿਆਂ 'ਚ ਇਕੱਠੇ ਸੀ। ਕਿੰਨੀ ਵੱਡੀ ਗਿਣਤੀ 'ਚ ਉਹਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ, ਮੈਸੈਕਰ ਕੀਤਾ। ਉਸ ਹਾਲਾਤ 'ਚ ਜਦੋਂ ਕਿ ਸਿੱਖ ਕੌਮ ਜਿਹੜੇ ਬਾਹਰ ਬੈਠੇ ਚੀਚੀਆਂ ਲੈ ਰਹੇ ਨੇ, ਰੋ ਰਹੇ ਨੇ, ਲੱਖਾਂ ਲੋਕ ਸੜਕਾਂ 'ਤੇ ਬਾਹਰਲੇ ਮੁਲਕਾਂ 'ਚ ਲੰਡਨ, ਨਿਊਯਾਰਕ, ਪੈਰਿਸ, ਵੈਨਕੂਵਰ, ਟੋਰਾਂਟੋ, ਬੇਬਸੀ ਕੀ ਕਰੋ ਤੁਸੀਂ, ਤੁਹਾਡੇ ਕੋਲ ਕੁਝ ਨਹੀਂ ਹੈ। ਪਰ ਇੰਦਰਾ ਗਾਂਧੀ ਦੁਰਗਾ ਮਾਤਾ ਹੈ, ਪਾਰਲੀਮੈਂਟ ਦੇ ਗਲਿਆਰਿਆਂ 'ਚੋਂ ਕਹਿ ਰਹੇ ਨੇ ਜੀ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਜਿਸ ਨੇ ਇਸ ਸਾਰੇ ਨੂੰ ਬ੍ਰੇਕ ਕੀਤਾ, ਸਿੱਖਾਂ ਦੇ ਵਿੱਚ ਵਾਪਸ ਉਹਨਾਂ ਦੀ ਅਣਖ ਔਰ ਆਨਰ ਨੂੰ ਭਰਿਆ, ਉਹ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਵੱਲੋਂ ਇੰਦਰਾ ਗਾਂਧੀ ਨੂੰ ਸਜ਼ਾ ਦੇਣਾ ਸੀ। ਜਿੰਦਾ ਸੁੱਖਾ ਜਿੱਦਣ ਉਹਨਾਂ ਨੇ ਜਨਰਲ ਵੈਦਿਆ ਜਿਹਨੇ ਭਾਰਤੀ ਫੌਜ ਨੂੰ ਹੁਕਮ ਦੇ ਕੇ ਸਿੱਖਾਂ ਦੀ ਤਬਾਹੀ ਕਰਵਾਈ ਸੀ, ਗੁਰਦੁਆਰਿਆਂ 'ਤੇ ਹਮਲਾ ਕੀਤਾ, ਪੂਨੇ 'ਚ ਜਾ ਕੇ ਉਹਨੂੰ ਸੋਧਿਆ, ਸਾਡਾ ਆਨਰ ਵਾਪਸ ਬਰਕਰਾਰ ਹੋਇਆ। ਜਦੋਂ ਸਟੇਟ ਆਪਣੇ ਸ਼ਹਿਰੀਆਂ ਨੂੰ ਮਾਰਨ 'ਤੇ ਆ ਜਾਂਦੀ ਹੈ, ਫਿਰ ਆਪਣੇ ਆਪ ਨੂੰ ਡਿਫੈਂਡ ਕਰਨਾ ਤੁਹਾਡਾ ਰਾਈਟ ਹੁੰਦਾ। ਜੇ ਇਹ ਤੁਹਾਡੇ ਵਾਕਿਆ ਨਾ ਹੋਏ ਹੁੰਦੇ ਤੇ ਅੱਜ ਅਸੀਂ ਵਾਪਸ ਉਹਨਾਂ ਦੇ ਵਿੱਚ ਇੱਕ ਉਹਨਾਂ ਦਾ ਹੀ ਪੰਥ ਬਣ ਕੇ ਐਂਡ ਹੋ ਗਏ ਹੁੰਦੇ। ਉਹਨਾਂ ਨੇ ਸੱਚਮੁੱਚ ਹੀ ਸਾਨੂੰ ਤਾਂ ਯਾਦ ਕਰਾ ਦਿੱਤਾ ਸੀ ਕਿ ਭਾਈ ਇਹ ਹੁਣ ਅਸੀਂ ਤੁਹਾਨੂੰ ਉੱਠਣ ਨਹੀਂ ਦੇਣਾ। ਅਗਲੀਆਂ ਜਨਰੇਸ਼ਨਾਂ ਜਦੋਂ 18ਵੀਂ ਸਦੀ ਦੇ ਸੁੱਖਾ ਸਿੰਘ, ਮਹਿਤਾਬ ਸਿੰਘ ਨੂੰ ਯਾਦ ਕਰਦੀਆਂ ਨੇ, ਉਹ 20ਵੀਂ ਸਦੀ ਦੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਹਵਾਰਿਆਂ ਨੂੰ ਵੀ ਯਾਦ ਕਰਨਗੀਆਂ ਕਿ ਇਹ ਗੈਰਤਮੰਦ ਕੌਮ ਦੇ ਗੱਭਰੂ ਗੁਰੂ ਦੇ ਆਸ਼ੇ ਅਨੁਸਾਰ ਤੁਰਦਿਆਂ ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਉਹਨਾਂ ਨੇ ਬੇਸ਼ੱਕ ਅਸੀਂ ਵੱਡੀ ਕੀਮਤ ਅਦਾ ਕੀਤੀ, ਪਰ ਸਟੇਟ ਤਾਂ ਬੇਗੁਨਾਹ ਨੂੰ ਮਾਰ ਰਹੀ ਸੀ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਖਾਲਿਸਤਾਨ ਨਾਲ ਸੰਬੰਧਿਤ ਜਿਹੜੀਆਂ ਗਲਤ ਧਾਰਨਾਵਾਂ ਦੇ ਉੱਪਰ ਜਿਹੜੇ ਸਵਾਲ ਚੁੱਕੇ ਜਾਂਦੇ ਉਸ ਬਾਰੇ ਗੱਲਬਾਤ ਕਰਾਂਗੇ। ਔਰ 1984 ਤੋਂ 1994 ਦੇ ਦੌਰ ਨੂੰ ਭਾਰਤੀ ਮੀਡੀਆ ਵੱਲੋਂ ਕਾਲਾ ਦੌਰ ਕਹਿ ਕੇ ਪ੍ਰਚਾਰਿਆ ਜਾਂਦਾ ਹੈ। ਇਸ ਸਮੇਂ ਦੌਰਾਨ 1 ਲੱਖ ਦੇ ਕਰੀਬ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ ਔਰ ਅਫਸੋਸ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਵੀ ਭਾਰਤੀ ਮੀਡੀਆ ਤੰਤਰ ਦੇ ਪ੍ਰਚਾਰ ਦਾ ਸ਼ਿਕਾਰ ਹੋਇਆ ਔਰ ਇਹ ਕਹਿੰਦਾ ਹੈ ਕਿ ਇੰਨੇ ਮੁੰਡੇ ਮਰਵਾ ਲਏ, ਕੀ ਖਟਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਲਮੋਸਟ 39 ਸਾਲ ਬਾਅਦ ਜਿਸ ਜਨਰੇਸ਼ਨ ਨੂੰ ਐਡਰੈਸ ਕਰ ਰਹੇ ਹਾਂ, ਆਲਮੋਸਟ ਇਹ 3rd ਜਨਰੇਸ਼ਨ ਹੈ। 20 ਸਾਲ ਦੀ ਜਨਰੇਸ਼ਨ ਆਲਮੋਸਟ ਵੈਸਟ ਦੇ ਵਿੱਚ ਮੰਨੀ ਜਾਂਦੀ ਹੈ ਔਰ ਜਿਹੜੇ 70ਵਿਆਂ ਦੇ ਵਿੱਚ ਜਾਂ 80ਵਿਆਂ ਦੇ ਵਿੱਚ ਅਰਾਊਂਡ ਸਨ ਸਾਡੀ ਜਨਰੇਸ਼ਨ ਵਾਲੇ ਲੋਕ, ਉਹਨਾਂ ਨੂੰ ਤਾਂ ਇਹ ਭੁਲੇਖਾ ਨਹੀਂ ਹੈ ਕਿ ਭਾਈ ਕਿਹਨਾਂ ਹਾਲਾਤਾਂ ਦੇ ਵਿੱਚ ਸਿੱਖ ਮਜਬੂਰ ਹੋਏ, ਸਿੱਖ ਗੱਭਰੂ, ਸਿੱਖ ਨੌਜਵਾਨ, ਸਾਡੀਆਂ ਸਿੰਘਣੀਆਂ ਭੈਣਾਂ ਜਿਨ੍ਹਾਂ ਨੇ ਹਥਿਆਰਬੰਦ ਸੰਘਰਸ਼ ਦੇ ਰਸਤੇ ਨੂੰ ਚੁਣਿਆ। ਲੇਕਿਨ ਕਿਉਂਕਿ ਇਸ ਸਾਰੇ ਪੀਰੀਅਡ 'ਚ ਨੈਰੇਟਿਵ ਉਹੀ ਹੈ ਜੋ ਦੁਸ਼ਮਣ ਨੇ ਦਿੱਤਾ ਔਰ ਦੁਸ਼ਮਣ ਨੇ ਇੱਕ ਤਾਂ ਇਸ ਸਾਰੇ ਪੀਰੀਅਡ ਨੂੰ ਕਾਲਾ ਦੌਰ ਕਹਿ ਕੇ, ਜਿਹਨੂੰ ਸਾਡੇ ਵੀ ਕਈ ਉਹੀ ਟਰਮ ਯੂਜ਼ ਕਰਨਗੇ ਜਿਵੇਂ ਕਿ ਇਹ ਵਾਕਈ ਕਾਲਾ ਦੌਰ ਹੋਏ। ਫਿਰ ਜਿਹੜੇ ਅਲਫਾਜ਼ ਦੁਸ਼ਮਣ ਨੇ ਘੜੇ ਉਹਨਾਂ ਬਹਾਦਰ ਸਿੰਘਾਂ ਸਿੰਘਣੀਆਂ ਦੀ ਸਟਰਗਲ ਨੂੰ ਬਿਲਿਟਲ ਕਰਨ ਦੇ ਲਈ, ਉਹਨਾਂ ਦੇ ਵਿੱਚ ਹਿੰਦੀ ਜ਼ਬਾਨ ਦੇ ਅਲਫਾਜ਼ ਉਗਰਵਾਦ, ਅਲਗਾਵਵਾਦ, ਆਤੰਕਵਾਦ, ਇਹ ਤਿੰਨੋਂ ਲਫ਼ਜ਼ ਜਿਹੜੇ ਨੇ ਇਹ ਉਹ ਤਾਂ ਆਪਣੀ ਹਿੰਦੀ ਜਾਂ ਹਿੰਦੂ ਆਡੀਅנס ਲਈ ਇਸਤੇਮਾਲ ਕਰਦੇ ਰਹੇ। ਪੰਜਾਬ ਦੀ ਆਡੀਅנס ਲਈ ਉਹਨਾਂ ਨੇ ਜਿਹੜਾ ਲਫ਼ਜ਼ ਜ਼ਿਆਦਾ ਰੱਖਿਆ ਅੱਤਵਾਦੀ। ਅੱਛਾ। ਤੇ ਅੱਜ ਵੀ ਤੁਹਾਨੂੰ ਸਿੱਖਾਂ ਦੇ ਵਿੱਚ ਵੀ ਗੱਲ ਕਰਦੇ ਆ, ਚੰਗੇ ਭਲੇ ਲੋਕ ਵੀ ਮਿਲ ਜਾਣਗੇ ਕਿ ਜਦੋਂ ਅੱਤਵਾਦ ਦਾ ਦੌਰ ਸੀ। ਹੁਣ ਨਾ ਤਾਂ ਇਹ ਦੌਰ ਸਿੱਖ ਇਤਿਹਾਸ ਦੇ ਨੁਕਤਾ ਨਿਗਾਹ ਤੋਂ ਕਾਲਾ ਦੌਰ ਹੈ, ਨਾ ਹੀ ਇਹ ਅੱਤਵਾਦ ਦਾ ਦੌਰ ਹੈ। ਹਾਂ, ਜੇ ਕਾਲਾ ਦੌਰ ਹੈ ਤਾਂ ਸਰਕਾਰ ਦੇ ਜ਼ੁਲਮਾਂ ਦਾ ਹੈ, ਕਿਉਂਕਿ ਜਿਹੜੀ ਸਟੇਟ ਹਾਫਿਜ਼ ਹੁੰਦੀ ਹੈ ਆਪਣੇ ਸਿਟੀਜ਼ਨਸ ਦੀ ਸੇਫਟੀ ਸਿਕਿਉਰਿਟੀ ਲਈ,
ਉਸ ਸਟੇਟ ਨੇ ਆਪਣੇ ਸਿਟੀਜ਼ਨਸ ਦੇ ਖਿਲਾਫ ਜੰਗ ਵਿੱਢੀ, ਟੈਂਕਾਂ ਤੋਪਾਂ ਨਾਲ ਉਹਨਾਂ ਦੇ ਸਭ ਤੋਂ ਮੁਕੱਦਸ ਮੁਕਾਮ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਡਿਸਟਰੋਏ ਕੀਤਾ। ਆਪਣੇ ਸ਼ਹਿਰੀਆਂ ਦੇ ਖਿਲਾਫ ਜਿਹੜੀ ਇੱਕ ਕਨਸਟੀਟਿਊਸ਼ਨਲ ਸਟੇਟ ਹੈ, ਜਿਹਦਾ ਇੱਕ ਮੈਕੈਨਿਜ਼ਮ ਹੈ ਕਿ ਜੇ ਕੋਈ ਜੁਰਮ ਕਰਦਾ, ਨੋ ਮੈਟਰ ਵੱਡੇ ਤੋਂ ਵੱਡਾ ਕਤਲ ਵੀ ਹੋਏ, ਉਸ ਨੂੰ ਫੜਿਆ ਜਾਂਦਾ ਹੈ, ਉਸ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਅਦਾਲਤ ਦਾ ਦੁਨੀਆ ਭਰ ਦੇ ਜੂਰਿਸਪ੍ਰੂਡੈਂਸ ਦਾ ਇਹ ਫਾਰਮੂਲਾ ਹੈ, ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਕਿ ਜਦੋਂ ਤੱਕ ਗੁਨਾਹਗਾਰ ਸਾਬਤ ਨਹੀਂ ਹੁੰਦਾ ਉਹ ਬੇਗੁਨਾਹ ਹੈ। ਫਿਰ ਜੱਜ ਸਜ਼ਾ ਸੁਣਾਉਂਦਾ, ਉਹ ਭਾਵੇਂ ਫਾਂਸੀ ਸੁਣਾਏ। ਇਹ ਇੱਕ ਜਿਹੜੀ ਕੋਈ ਕਨਸਟੀਟਿਊਸ਼ਨਲ ਸਟੇਟ ਹੈ ਉਸ ਦਾ ਕੰਮ ਹੁੰਦਾ ਹੈ। ਲੇਕਿਨ ਅਸੀਂ ਦੇਖਦੇ ਹਾਂ ਕਿ ਇਸ ਦੌਰ ਦੇ ਵਿੱਚ ਉਹਨਾਂ ਨੇ ਇੱਕ ਪੂਰੀ ਸਿੱਖ ਨਸਲ ਮਾਰ ਮੁਕਾਈ। ਆਲਮੋਸਟ 13-14 ਸਾਲ ਦੀ ਉਮਰ ਦੇ ਨੌਜਵਾਨਾਂ ਤੋਂ ਲੈ ਕੇ 30, 32, 35 ਸਾਲ ਤੱਕ ਦੇ ਕਿਵੇਂ ਜਿਹੜੀਆਂ ਉਹਨਾਂ ਦੇ ਸਿਕਿਉਰਿਟੀ ਦਸਤੇ ਨੇ, ਉਹ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ 'ਚ ਉਹਨਾਂ ਨੇ ਕਿਵੇਂ ਸਿੱਖਾਂ ਦਾ ਸ਼ਿਕਾਰ ਖੇਡਿਆ, ਕਿਵੇਂ ਉਹ ਪਿੰਡ ਨੂੰ ਘੇਰ ਲੈਂਦੇ ਸੀ, ਗੁਰਦੁਆਰੇ ਦੇ ਉਸ ਲਾਊਡ ਸਪੀਕਰ ਤੋਂ ਅਨਾਉਂਸ ਕਰਦੇ ਸੀ ਕਿ ਭਾਈ ਸਾਰੇ ਫਲਾਂ ਥਾਂ ਇਕੱਠੇ ਹੋਵੋ। ਉਹਦੇ 'ਚ ਨੌਜਵਾਨ ਉਮਰ ਦੇ ਜਿਹੜੇ ਨੇ ਉਹਨਾਂ ਨੂੰ ਚੁੱਕ ਲੈਂਦੇ ਸੀ। ਪਰ ਫਿਰ 2 ਦਿਨ ਬਾਅਦ ਉਹਨਾਂ ਦੇ ਮੀਡੀਆ 'ਚ ਖਬਰ ਲੱਗੀ ਹੁੰਦੀ ਸੀ ਕਿ 4 ਖੁੰਖਾਰ आतंकवादी फलां ड्रेन पे ਜਾਂ फलां पुल के ऊपर पुलिस मुकाबले में मारे गए। और वो पेरेंट्स जिन्हां दे सामने, पंचायतां दे सामने ਜਿਹੜੇ ਬੱਚੇ ਲਿਜਾਏ ਜਾਂਦੇ ਸੀ, ਉਹ ਉਹਨਾਂ ਦੀਆਂ ਤਸਵੀਰਾਂ ਡੈਡ ਜਿਹੜੀਆਂ ਉਹਨਾਂ ਨੂੰ ਮਾਰ ਕੇ ਬਣਾਇਆ ਹੋਇਆ ਉਹ ਦੇਖਦੇ ਸੀ। ਔਰ ਇਹ ਸਿਲਸਿਲਾ ਕੋਈ ਇੱਕ ਦਿਨ, ਇੱਕ ਮਹੀਨਾ, ਇੱਕ ਸਾਲ ਨਹੀਂ ਚੱਲਿਆ, 10 ਸਾਲ ਲਗਾਤਾਰ ਨਾਲ 84 ਤੋਂ ਪਹਿਲਾਂ। ਹਾਲਾਂ ਵਰਤਾਰਾ ਇਹ 1980 ਤੋਂ ਹੀ ਸ਼ੁਰੂ ਹੋ ਗਿਆ। ਜਦੋਂ ਅਸੀਂ ਐਲਾਨਨਾਮੇ ਦਾ ਜ਼ਿਕਰ ਕਰਾਂਗੇ ਅੱਗੇ, ਉਹਦੇ 'ਚ ਇੱਕ ਸਟੇਜ ਦੇ ਉੱਤੇ ਰਾਜਸਥਾਨ ਦੀ ਗੌਰਮੈਂਟ ਨੇ ਪੰਜਾਬ ਸਰਕਾਰ ਕੋਲ ਪ੍ਰੋਟੈਸਟ ਕੀਤਾ ਸੀ ਕਿ ਭਾਈ ਇੰਨੀਆਂ ਲਾਸ਼ਾਂ ਰਾਜਸਥਾਨ ਨਹਿਰ 'ਚ ਆ ਰਹੀਆਂ ਨੇ, ਉਹਨਾਂ ਦਾ ਦਾਹ ਸੰਸਕਾਰ ਦਾ ਖਰਚ ਹੁੰਦਾ ਤੇ ਸਾਨੂੰ ਪੇ ਕਰੋ, ਕਿਉਂਕਿ ਰਾਜਸਥਾਨ ਨਹਿਰ ਦਰਿਆ ਤੋਂ ਵੀ ਵੱਡੀ ਹੈ। ਔਰ ਉਹਦੇ 'ਚ ਨੌਜਵਾਨਾਂ ਨੂੰ ਚੁੱਕ ਕੇ ਮਾਰ ਕੇ ਉਹਨਾਂ ਦੀਆਂ ਡੈੱਡ ਬਾਡੀਜ਼ ਉਹਦੇ 'ਚ ਸੁੱਟ ਦਿੱਤੀਆਂ ਜਾਂਦੀਆਂ ਸੀ। ਇਹ ਬਿਟਵੀਨ 1980 ਐਂਡ 84 ਚੱਲ ਰਿਹਾ ਸੀ। ਹੁਣ ਤੁਸੀਂ ਉਹਨਾਂ ਸਰਕਮਸਟਾਂਸਿਸ 'ਚ, ਔਰ ਜਿਹੜਾ ਅੱਜ ਇੱਕ ਤਬਕਾ ਜਿਹੜਾ ਆਤੰਕਵਾਦ ਜਾਂ ਅੱਤਵਾਦੀ ਦੌਰ ਜਾਂ ਕਾਲਾ ਦੌਰ ਕਹਿੰਦਾ ਹੈ, ਉਹੀ ਅਗਲੀ ਦਲੀਲ ਉਹਨਾਂ ਦੀ ਇਹ ਹੁੰਦੀ ਹੈ ਕਿ ਜੀ ਐਵੇਂ ਆ ਖਾਲਿਸਤਾਨ ਦਾ ਰੌਲਾ ਪਾਉਣ ਵਾਲਿਆਂ ਨੇ ਮੁੰਡੇ ਮਰਵਾ ਲਏ, ਕੀ ਖੱਟਿਆ। ਹੁਣ ਪਹਿਲੀ ਗੱਲ ਤਾਂ ਮੇਰਾ ਖਿਆਲ ਹੈ ਵੀ ਅਸੀਂ ਇਸ ਗੱਲ ਦਾ ਜ਼ਰੂਰ ਨਿਰਣਾ ਕਰੀਏ। ਮੈਂ ਬਾਰ-ਬਾਰ, ਹਾਲਾਂ ਮੈਨੂੰ ਕਈ ਵਾਰ ਇਹ ਦੁਹਰਾਉਣਾ ਵੀ ਪੈਂਦਾ ਵੀ ਇੱਕ ਪਾਸੇ ਜਦੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਅਸੀਂ ਸ਼ਲੋਕ ਵਾਰਾਂ ਤੇ ਵਧੀਕ ਪੜ੍ਹਦੇ ਹਾਂ, ਤੇ ਇਹ ਸ਼ਲੋਕ ਗੁਰੂ ਨਾਨਕ ਸਾਹਿਬ ਦਾ ਵਾਰਾਂ ਤੇ ਵਧੀਕ ਬਾਣੀ 'ਚ ਹੈ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਪਿਆਰ ਦੀ ਖੇਡ ਖੇਡਣ ਵਾਲੇ ਨੇ ਵੀ ਸਿਰ ਤੇ ਤਲੀ ਤੇ ਰੱਖਣਾ ਤੇ ਆ ਕੇ ਸ਼ਹੀਦੀ ਦਾ ਚਾਅ। ਹੁਣ ਇਸ ਤੋਂ ਹੀ ਅਗਲਾ ਸ਼ਲੋਕ ਹੈ ਕਿ ਨਾਲ ਕਿਰਾੜਾ ਦੋਸਤੀ, ਕੂੜਾ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ ਆਵੇ ਕਿਸੇ ਥਾਂ। ਹੁਣ ਕਿਰਾੜ ਕਿਸੇ ਜ਼ਾਤ ਨੂੰ ਨਹੀਂ ਕਿਹਾ ਹੈ, ਬਿਰਤੀ ਹੈ, ਮਾਨਸਿਕਤਾ ਹੈ, ਬਣਕ ਬਿਰਤੀ ਬਣੀਆਂ ਮਨ ਦੇ ਵਿੱਚ ਜਿਹੜਾ ਹਿਸਾਬ ਕਿਤਾਬ ਕਰਦਾ ਹੈ, ਜਿਹੜਾ ਦੇਖਦਾ ਵੀ ਇੱਥੇ ਗਿਆ ਮੈਨੂੰ ਕੀ ਮਿਲਣਾ, ਸਰਕਾਰ ਨਾਲ ਰਲ ਜਾਈਏ, ਅਹੁਦਾ ਵੀ ਮਿਲੇਗਾ, ਹੋਰ ਵੀ ਹੋਏਗਾ, ਇੰਨੇ ਉੱਤੋਂ ਪੈਸੇ ਬਣਨਗੇ, ਆਰਾਮ ਨਾਲ ਰਹੀਏ, ਅਸੀਂ ਇਹਨਾਂ ਕਮਲਿਆਂ ਦੇ ਨਾਲ ਰਲ ਕੇ ਆਪਣਾ ਟੱਬਰ ਘਾਣ ਬੱਚਾ ਕਿਉਂ ਪੀੜਾਣਾ। ਇਹ ਨੇ ਕਿਰਾੜ ਬਿਰਤੀ। ਤੋ ਗੁਰੂ ਸਾਹਿਬ ਨੇ ਕਿਹਾ ਵੀ ਠੀਕ ਹੈ, ਵਕਤੀ ਤੌਰ ਤੇ ਤੁਹਾਨੂੰ ਇਹ ਗੱਲ ਸਾਂਤਵਨਾ ਦਿੰਦੀ ਹੈ, ਪਰ ਇਹ ਕੂੜ ਹੈ, ਇਸ 'ਚ ਰਹਿਣ ਵਾਲੇ ਕੂੜੇ ਨੇ, ਤੇ ਅਲਟੀਮੇਟਲੀ ਮਰਨਾ ਹਰ ਇੱਕ ਨੇ ਹੈ। ਜਿਨ੍ਹਾਂ ਨੂੰ ਮੌਤ ਭੁੱਲ ਜਾਂਦੀ ਹੈ ਉਹ ਕਿਰਾੜ ਬਿਰਤੀ ਹੁੰਦੇ ਨੇ, ਤੇ ਜਿਨ੍ਹਾਂ ਨੂੰ ਮੌਤ ਯਾਦ ਹੁੰਦੀ ਹੈ ਔਰ ਜਿਨ੍ਹਾਂ ਨੂੰ ਇਹ ਪਤਾ ਹੈ ਵੀ ਇਹ ਰੱਬ ਦਾ ਪਿਆਰ ਦਾ ਰਸਤਾ, ਸੱਚ ਹੱਕ ਇਨਸਾਫ ਦਾ ਰਸਤਾ ਹੈ, ਇਸ ਦੇ ਵਿੱਚ ਹਿਸਾਬ ਕਿਤਾਬ ਨਹੀਂ ਹੁੰਦਾ, ਇਹਦੇ 'ਚ ਠੀਕ ਔਰ ਗਲਤ ਹੁੰਦਾ ਵੀ ਤੁਸੀਂ ਕੀ ਠੀਕ ਕਰ ਰਹੇ ਹੋ, ਕੀ ਸੱਚਮੁੱਚ ਤੁਸੀਂ ਠੀਕ ਰਸਤੇ ਤੇ ਤੁਰੇ ਹੋਏ ਹੋ, ਇਹੀ ਫੈਸਲਾ ਕੌਣ ਹੁੰਦਾ ਤੁਹਾਡੇ ਲਈ। ਸੋ ਅਸੀਂ ਸਮਝਦੇ ਹਾਂ ਕਿ ਜਦੋਂ ਪੰਜਾਬ ਸਾਰੀ ਦੁਨੀਆ ਨਾਲੋਂ ਕੱਟ ਆਫ ਕਰ ਦਿੱਤਾ ਗਿਆ ਜੂਨ 84 ਦੇ ਪਹਿਲੇ ਹਫ਼ਤੇ, 2 ਲੱਖ ਦੇ ਕਰੀਬ ਫੌਜ ਪੰਜਾਬ 'ਚ ਲਿਆਂਦੀ ਗਈ, ਦੁਨੀਆ ਨੂੰ ਨਹੀਂ ਪਤਾ ਸਾਡੇ ਨਾਲ ਕੀ ਹੋ ਰਿਹਾ ਹੈ। ਪੂਰੀ ਫੋਰਸ ਦੇ ਨਾਲ 37 ਇਤਿਹਾਸਕ ਗੁਰਦੁਆਰੇ ਜਿਹੜੇ ਨੇ ਉਹ ਹਮਲੇ ਦਾ ਸ਼ਿਕਾਰ ਬਣਾਏ ਗਏ, ਔਰ ਹਜ਼ਾਰਾਂ ਉਹ ਲੋਕ ਜਿਹੜੇ ਧਾਰਮਿਕ ਤੌਰ ਦੇ ਉੱਤੇ, ਜਿਨ੍ਹਾਂ ਨੂੰ ਅਸੀਂ ਯਾਤਰੂ ਕਹਿੰਦੇ ਹਾਂ, ਪਿਲਗ੍ਰਿਮਸ ਕਹਿੰਦੇ ਹਾਂ, ਸ਼ਰਧਾਲੂ ਕਹਿੰਦੇ ਹਾਂ, ਜਿਹੜੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਮਨਾਉਣ ਦੇ ਲਈ 3 ਜੂਨ ਨੂੰ ਸੀ 1984 'ਚ ਹਰਿਮੰਦਰ ਸਾਹਿਬ, ਦੂਖ ਨਿਵਾਰਨ ਸਾਹਿਬ ਪਟਿਆਲਾ, ਮੁਕਤਸਰ ਸਾਹਿਬ,
ਸਾਰੇ ਗੁਰਦੁਆਰਿਆਂ 'ਚ ਇਕੱਠੇ ਸੀ। ਕਿੰਨੀ ਵੱਡੀ ਗਿਣਤੀ 'ਚ ਉਹਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ, ਮੈਸੈਕਰ ਕੀਤਾ। ਔਰ ਇਸ ਤੋਂ ਬਾਅਦ ਕੋਈ ਭਾਰਤ ਭਰ ਦੇ ਵਿੱਚ ਚੀਅਰਸ, ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਦਾ ਅਵਤਾਰ ਬਣਾ ਦਿੱਤਾ ਕਿ ਇਹ ਦੁਰਗਾ ਮਾਤਾ ਹੈ। ਔਰ ਉਸ ਹਾਲਾਤ 'ਚ ਜਦੋਂ ਕਿ ਸਿੱਖ ਕੌਮ ਜਿਹੜੇ ਬਾਹਰ ਬੈਠੇ ਚੀਚੀਆਂ ਲੈ ਰਹੇ ਨੇ, ਰੋ ਰਹੇ ਨੇ, ਲੱਖਾਂ ਲੋਕ ਸੜਕਾਂ ਤੇ ਬਾਹਰਲੇ ਮੁਲਕਾਂ 'ਚ ਲੰਡਨ, ਨਿਊਯਾਰਕ, ਪੈਰਿਸ, ਵੈਨਕੂਵਰ, ਟੋਰਾਂਟੋ, ਬੇਬਸੀ, ਕੀ ਕਰੋ ਤੁਸੀਂ, ਤੁਹਾਡੇ ਕੋਲ ਕੁਝ ਨਹੀਂ ਹੈ। ਔਰ ਇੰਦਰਾ ਗਾਂਧੀ ਦੁਰਗਾ ਮਾਤਾ ਹੈ। ਪਾਰਲੀਮੈਂਟ ਦੇ ਗਲਿਆਰਿਆਂ 'ਚੋਂ ਕਹਿ ਰਹੇ ਨੇ ਜੀ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਹੁਣ ਤੁਸੀਂ ਇਮੈਜਿਨ ਕਰੋ, ਜਿਹੜਾ ਪਹਿਲਾ ਜਿਸ ਨੇ ਇਸ ਸਾਰੇ ਨੂੰ ਬ੍ਰੇਕ ਕੀਤਾ, ਸਿੱਖਾਂ ਦੇ ਵਿੱਚ ਵਾਪਸ ਉਹਨਾਂ ਦੀ ਅਣਖ ਔਰ ਆਨਰ ਨੂੰ ਭਰਿਆ, ਉਹ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਵੱਲੋਂ ਇੰਦਰਾ ਗਾਂਧੀ ਨੂੰ ਸਜ਼ਾ ਦੇਣਾ ਸੀ। ਹੁਣ ਇੰਦਰਾ ਗਾਂਧੀ ਭਾਵੇਂ ਕੁਦਰਤੀ ਮੌਤ ਨਾਲ ਮਰ ਜਾਂਦੀ, ਕੋਰਟ ਨਾਲ ਮਰ ਜਾਂਦੀ, ਫੇਥ ਵਾਲੇ ਕਹਿੰਦੇ ਜੀ ਰੱਬ ਨੇ ਸਜ਼ਾ ਦਿੱਤੀ ਹੈ, ਪਰ ਉਸ ਨੇ ਬੇਸ਼ੱਕ ਉਸ ਦੇ ਜਵਾਬ 'ਚ ਉਹਨਾਂ ਨੇ 30,000 ਸਿੱਖਾਂ ਨੂੰ ਭਾਰਤ ਭਰ 'ਚ ਕੋਹ ਕੇ ਮਾਰਿਆ, ਪਰ ਸਿੱਖਾਂ ਨੇ ਇਤਿਹਾਸ ਸਿਰਜਿਆ। ਫਿਰ ਜਿੰਦਾ ਸੁੱਖਾ, ਜਿੱਦਾਂ ਉਹਨਾਂ ਨੇ ਜਨਰਲ ਵੈਦਿਆ ਜਿਹਨੇ ਭਾਰਤੀ ਫੌਜ ਨੂੰ ਹੁਕਮ ਦੇ ਕੇ ਸਿੱਖਾਂ ਦੀ ਤਬਾਹੀ ਕਰਵਾਈ ਸੀ, ਗੁਰਦੁਆਰਿਆਂ ਤੇ ਹਮਲਾ ਕੀਤਾ, ਪੂਨੇ 'ਚ ਜਾ ਕੇ ਉਹਨੂੰ ਸੋਧਿਆ, ਸਾਡਾ ਆਨਰ ਵਾਪਸ ਬਰਕਰਾਰ ਹੋਇਆ। ਔਰ ਅਗਲੇ 10 ਸਾਲ ਇਮੈਜਿਨ ਕਰੋ, ਜੇ ਅੱਜ ਕਿਸਾਨ ਮੂਵਮੈਂਟ ਦੇ ਵੇਲੇ ਭਾਰਤੀ ਹਕੂਮਤ ਝੁਕੀ ਸਿੱਖਾਂ ਦੇ ਅੱਗੇ, ਦੁਨੀਆ ਭਰ 'ਚ ਅਸੀਂ ਸ਼ਾਨ ਨਾਲ, ਦਸਤਾਰਾਂ ਨਾਲ, ਨਿਸ਼ਾਨ ਸਾਹਿਬਾਂ ਦੇ ਥੱਲੇ ਮਾਣ ਨਾਲ ਕਿ ਭਾਈ ਅਸੀਂ ਜਿਹੜਾ ਉਹ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਹੋਇਆ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਹੁਣ ਇਹ ਸਾਡਾ ਉਹ ਆਰਮਡ ਸਟਰਗਲ ਜੋ ਸਟੇਟ ਨੇ ਸਾਡੇ ਤੇ ਭਰਪਾ ਕੀਤੀ। ਜਦੋਂ ਸਟੇਟ ਆਪਣੇ ਸ਼ਹਿਰੀਆਂ ਨੂੰ ਮਾਰਨ ਤੇ ਆ ਜਾਂਦੀ ਹੈ, ਫਿਰ ਆਪਣੇ ਆਪ ਨੂੰ ਡਿਫੈਂਡ ਕਰਨਾ ਤੁਹਾਡਾ ਰਾਈਟ ਹੁੰਦਾ। ਮੈਂ ਅਕਸਰ ਇਹ ਕੋਟ ਕਰਦਾ ਜਿਹੜਾ ਪ੍ਰੀਐਂਬਲ ਹੈ UN ਚਾਰਟਰ ਆਫ ਹਿਊਮਨ ਰਾਈਟਸ ਦਾ, ਇਫ ਏ ਮੈਨ is not to be compelled as a last resort to rebellion, his human rights must be protected by the rule of the law। ਸੋ ਇਹ ਜਿਹੜਾ ਸਾਡਾ ਸੰਘਰਸ਼, ਜਿਹੜਾ ਸਾਡੇ ਬਹਾਦਰ ਯੋਧਿਆਂ ਨੇ, ਇਹਦੇ 'ਚ ਸਿੰਘਾਂ ਦੀ ਕੰਟਰੀਬਿਊਸ਼ਨ ਵੀ ਹੈ, ਸਿੰਘਣੀਆਂ ਦੀ ਵੀ ਹੈ। 2 ਦਰਜਨ ਦੇ ਕਰੀਬ ਐਸੀਆਂ ਉਦਾਹਰਨਾਂ ਹੋਣਗੀਆਂ ਜਿਹਦੇ 'ਚ ਹਸਬੈਂਡ ਵਾਈਫ ਦੋਨੋਂ ਜਿਹੜੇ ਨੇ ਉਹ ਜੂਝ ਕੇ ਸ਼ਹੀਦ ਹੋਏ। ਉਹਨਾਂ ਨੂੰ ਵੀ ਪਰਿਵਾਰ ਪਿਆਰੇ ਸੀ, ਉਹਨਾਂ ਦੇ ਸਾਹਮਣੇ ਆਪਣਾ ਨਿੱਜ ਨਹੀਂ ਸੀ, ਉਹਨਾਂ ਨੇ ਕੋਈ ਜ਼ਮੀਨਾਂ, ਜਾਇਦਾਦਾਂ, ਦੁਕਾਨਾਂ ਨਹੀਂ ਸੀ ਨਵੀਆਂ ਖੋਲ੍ਹਣੀਆਂ। ਉਹਨਾਂ ਦੇ ਸਾਹਮਣੇ ਕੌਮ ਦੀ ਗੈਰਤ ਸੀ, ਕੌਮ ਦੀ ਅਣਖ ਸੀ। ਦਰਬਾਰ ਸਾਹਿਬ ਤੇ ਜੋ ਉਹਨਾਂ ਨੇ ਜੋ ਤਬਾਹੀ ਕੀਤੀ ਔਰ ਜਿਸ ਅੰਦਾਜ਼ 'ਚ ਜਿਹੜਾ ਉਹ ਸਿੱਖਾਂ ਦਾ ਭਾਰਤ ਭਰ ਦੇ ਵਿੱਚ ਨਵੰਬਰ 84 'ਚ ਨਸਲਕੁਸ਼ੀ ਕੀਤੀ, ਫਿਰ ਇਹੀ ਜੁਝਾਰੂ ਸਿੰਘਾਂ ਨੇ ਉਹਨਾਂ ਨੂੰ ਲੱਭ ਕੇ ਸਜ਼ਾਵਾਂ ਵੀ ਦਿੱਤੀਆਂ। ਲਲਿਤ ਮਾਕਨ, ਉਹਦੀ ਘਰ ਵਾਲੀ ਗੀਤਾਂਜਲੀ, ਅਰਜਨ ਕੁਮਾਰ, ਕਾਨਪੁਰ ਦਾ MLA ਜਿਹਨੇ ਉੱਥੇ ਕਤਲੇਆਮ ਸਿੱਖਾਂ ਦਾ ਕਾਨਪੁਰ 'ਚ ਕਰਵਾਇਆ। ਜੇ ਇਹ ਤੁਹਾਡੇ ਵਾਕਿਆ ਨਾ ਹੋਏ ਹੁੰਦੇ ਤੇ ਅੱਜ ਅਸੀਂ ਵਾਪਸ ਉਹਨਾਂ ਦੇ ਵਿੱਚ ਇੱਕ ਉਹਨਾਂ ਦਾ ਹੀ ਪੰਥ ਬਣ ਕੇ ਐਂਡ ਹੋ ਗਏ ਹੁੰਦੇ। ਉਹਨਾਂ ਨੇ ਸੱਚਮੁੱਚ ਹੀ ਸਾਨੂੰ ਤਾਂ ਯਾਦ ਕਰਾ ਦਿੱਤਾ ਸੀ ਕਿ ਭਾਈ ਇਹ ਹੁਣ ਅਸੀਂ ਤੁਹਾਨੂੰ ਉੱਠਣ ਨਹੀਂ ਦੇਣਾ। ਸੋ ਇਹ ਮੈਂ ਘੜੀ ਵੱਲ ਵੀ ਦੇਖ ਰਿਹਾ, ਅਸੀਂ ਵਕਤਨ ਬਾ ਵਕਤਨ ਹੋਰ ਵੀ ਇਹਨਾਂ ਵਿਸ਼ਿਆਂ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਪੀਰੀਅਡ। ਪਰ ਇਸ ਗੱਲ ਦਾ ਧਿਆਨ ਰਹੇ ਕਿ ਇਹਨਾਂ 10 ਵਰ੍ਹਿਆਂ ਨੇ, ਜੁਝਾਰੂ ਸੰਘਰਸ਼ ਨੇ ਸਾਨੂੰ 18ਵੀਂ ਸਦੀ ਦੇ ਇਤਿਹਾਸ ਦੇ ਵਾਰਿਸ ਬਣਾਇਆ। ਅਗਲੀਆਂ ਜਨਰੇਸ਼ਨਾਂ ਜਦੋਂ 18ਵੀਂ ਸਦੀ ਦੇ ਸੁੱਖਾ ਸਿੰਘ, ਮਹਿਤਾਬ ਸਿੰਘ ਨੂੰ ਯਾਦ ਕਰਦੀਆਂ ਨੇ, ਉਹ 20ਵੀਂ ਸਦੀ ਦੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਹਵਾਰਿਆਂ ਨੂੰ ਵੀ ਯਾਦ ਕਰਨਗੀਆਂ ਕਿ ਇਹ ਗੈਰਤਮੰਦ ਕੌਮ ਦੇ ਗੱਭਰੂ ਗੁਰੂ ਦੇ ਆਸ਼ੇ ਅਨੁਸਾਰ ਤੁਰਦਿਆਂ ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਉਹਨਾਂ ਨੇ ਬੇਸ਼ੱਕ ਅਸੀਂ ਵੱਡੀ ਕੀਮਤ ਅਦਾ ਕੀਤੀ, ਪਰ ਸਟੇਟ ਤਾਂ ਬੇਗੁਨਾਹ ਨੂੰ ਮਾਰ ਰਹੀ ਸੀ, ਅਸੀਂ ਗੁਨਾਹਗਾਰ। ਹਾਂ, ਇੱਕ ਵੱਖਰੀ ਕਹਾਣੀ ਹੈ ਕਿ ਟੁਵਰਡਸ ਦਾ ਐਂਡ ਸਟੇਟ ਨੇ ਕਿਵੇਂ ਬਲੈਕ ਕੈਟ ਕਮਾਂਡੋ, ਆਪਣੇ ਹੀ ਲੋਕ ਖਾਲਸਾਈ ਬਾਣੇ ਦੇ ਵਿੱਚ ਲਟੇਰੇ ਕਿਸਮ ਦੇ ਲੋਕ ਮੂਵਮੈਂਟ ਦੇ ਵਿੱਚ ਵਾੜੇ, ਮੂਵਮੈਂਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹ ਇਹ ਪ੍ਰਭਾਵ ਦੇਣਾ ਚਾਹੁੰਦੇ ਸੀ ਕਿ ਵੀ ਇਹ ਗੈਰਤਮੰਦ ਅਣਖ ਨਾਲ ਜੂਝਣ ਵਾਲੇ ਨਹੀਂ ਨੇ, ਇਹ ਤਾਂ ਲਟੇਰੇ ਨੇ, ਇਹ ਤਾਂ ਆਪਣਿਆਂ ਦੇ ਉੱਤੇ ਜ਼ਬਰ ਕਰਨ ਵਾਲੇ ਨੇ। ਔਰ ਸਰਕਾਰ ਕਾਫੀ ਹੱਦ ਤੱਕ ਇਹ ਇੰਪ੍ਰੈਸ਼ਨ ਦੇਣ 'ਚ ਕਾਮਯਾਬ ਵੀ ਰਹੀ, ਪਰ ਸੱਚ ਤਾਂ ਅਖੀਰ ਸੱਚ ਹੁੰਦਾ ਹੈ। ਅੱਜ ਜਦੋਂ ਕਿਤੇ ਭਾਈ ਜੁਗਰਾਜ ਸਿੰਘ, ਤੂਫਾਨ ਸਿੰਘ ਦਾ ਜ਼ਿਕਰ ਹੁੰਦਾ ਹੈ, ਕਿਤੇ ਉਹਨਾਂ ਯੋਧਿਆਂ ਦਾ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦਾ ਹੁੰਦਾ ਹੈ, ਜਨਰਲ ਲਾਭ ਸਿੰਘ ਦਾ ਹੁੰਦਾ, ਉਹਨਾਂ ਬਹਾਦਰੀ ਦੀਆਂ ਦਾਸਤਾਨਾਂ ਜਿੰਦੇ ਸੁੱਖੇ ਦਾ ਹੁੰਦਾ, ਤੇ ਇਹ ਕੋਈ ਛੋਟੇ ਕਰੈਕਟਰ ਨਹੀਂ ਨੇ। ਇਸ ਦੌਰ ਨੇ ਇਹ ਦੁਹਰਾ ਦਿੱਤਾ ਕਿ ਭਾਈ ਜਿਵੇਂ 18ਵੀਂ ਸਦੀ ਦੇ ਵਿੱਚ
ਸਿੰਘਾਂ ਦੀ ਬਹਾਦਰੀ ਦਾ ਸਿੱਕਾ ਦੁਸ਼ਮਣ ਮੰਨਦਾ ਸੀ, ਇਵੇਂ ਹੀ ਇਹ ਉਹੀ ਗੁਰੂ ਕੇ ਸਿੱਖ ਨੇ। ਬੇਸ਼ੱਕ ਇਹ 20ਵੀਂ ਸਦੀ ਵਾਲੇ ਕਮੀਜ਼ ਪੈਂਟ ਕੋਟ ਪਾਉਣ ਵਾਲੇ ਜਾਂ ਸ਼ਹਿਰੀ ਪੀਜ਼ੇ 버ਗਰ ਖਾਣ ਵਾਲੀ ਜਨਰੇਸ਼ਨ ਵਾਲਾ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ ਚੋਂ ਨਿਕਲੇ, ਲੇਕਿਨ ਉਹਨਾਂ ਨੇ 18ਵੀਂ ਸਦੀ ਦੇ ਇਤਿਹਾਸ ਨੂੰ ਅੱਗੇ 20ਵੀਂ ਸਦੀ 'ਚ ਵਰਤਾਰਾ ਵਰਤਾ ਕੇ 21ਵੀਂ ਸਦੀ 'ਚ ਪਹੁੰਚਾਇਆ। ਔਰ ਅੱਜ ਸਾਡੇ ਹੱਥ 'ਚ ਨਿਸ਼ਾਨ ਸਾਹਿਬ ਹੈ, ਸਾਡੇ ਕੋਲ ਗੈਰਤ ਹੈ, ਸਾਡੇ ਕੋਲ ਅਣਖ ਹੈ, ਸਾਡੇ ਕੋਲ ਸਿਆਸੀ ਨਿਸ਼ਾਨਾ ਹੈ, ਸਾਡੇ ਕੋਲ ਉਹ ਹੌਸਲਾ ਹੈ। ਔਰ ਅਸੀਂ ਜੇ 1984 ਤੋਂ 1994 ਤੱਕ 10 ਸਾਲ ਭਾਰਤ ਦੇ ਪੰਜਾਬ ਖਿੱਤੇ ਦੇ ਵਿੱਚ ਸਿੰਘਾਂ ਦੀ ਹਕੂਮਤ ਸੀ, ਭਾਰਤ ਭਰ ਵਿੱਚ ਸਿੱਖਾਂ ਦੇ ਸਿੰਘਾਂ ਦੇ ਨਾਵਾਂ ਤੋਂ ਹਕੂਮਤ ਥਰ-ਥਰ ਕੰਬਦੀ ਸੀ, ਤੇ ਇਹ ਇਤਿਹਾਸ ਦਾ ਦੌਰਾ ਹੈ, ਇਹ ਪ੍ਰਾਊਡ ਹਿਸਟਰੀ ਹੈ ਸਾਡੀ, ਇਹ ਗੋਲਡਨ ਪੀਰੀਅਡ ਹੈ, ਕਾਲਾ ਦੌਰ ਨਹੀਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।